ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਨੇਮਾ ਬੇਨਤੀ ਹੈ। 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਸੰਗਤਾਂ ਧਿਆਨ ਦੇ ਨਾਲ ਇਹ ਬੇਨਤੀ ਨੂੰ ਜ਼ਰੂਰ ਸੁਣਿਓ ਤੇ ਅੱਗੇ ਸ਼ੇਅਰ ਕਰਿਓ। ਇਸ ਵਾਰ ਦਾ ਜੋ ਸਮਾਗਮ ਹੈ ਉਹ ਸ਼ਾਮ ਨੂੰ 5 ਤੋਂ 7 ਵਜੇ ਤੱਕ ਹੋਏਗਾ। ਬੀਬੀ ਕੌਲਾਂ ਜੀ ਦੇ ਗੁਰਦੁਆਰੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਅਸੀਂ ਸਾਰੇ ਕੀਰਤਨ ਦੇ ਜੋ ਮੰਡਲ ਦੇ ਵਿੱਚ ਜੁੜਾਂਗੇ, ਕਿਉਂਕਿ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਜੋ ਅਮਰੀਕਾ ਆਇਆ ਹੋਇਆ, ਔਰ 20 ਤਰੀਕ ਨੂੰ ਸਵੇਰ ਦੀ ਸਾਡੀ ਵਾਪਸੀ ਹੈ ਅੰਮ੍ਰਿਤਸਰ ਦੀ, ਤੇ ਇਸ ਕਰਕੇ 20 ਤਰੀਕ ਸ਼ਾਮ ਦਾ ਸਮਾਗਮ 5 ਤੋਂ 7 ਵਜੇ ਤੱਕ ਦਾ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਹੋਏਗਾ। ਇਹ ਸਥਾਨ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਜੀ ਦੇ ਬਿਲਕੁਲ ਕੋਲ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ, ਬਾਬਾ ਟਲ ਰਾਏ ਸਾਹਿਬ ਜੀ ਇਸ ਸਥਾਨ ਤੇ ਖੇਡਦੇ ਰਹੇ ਨੇ। ਔਰ ਮੇਰੀ ਬੇਨਤੀ ਭੁੱਲਿਓ ਨਾ, ਏਡਾ ਵੱਡਾ ਅਸਥਾਨ, ਇੰਨੀਆਂ ਬਖਸ਼ਿਸ਼ਾਂ ਸਾਡੀ ਝੋਲੀ 'ਚ ਪੈਣੀਆਂ ਨੇ ਇਹਨੇ ਮਹਾਂਪੁਰਖਾਂ ਦੀਆਂ, ਗੁਰੂ ਸਾਹਿਬਾਨਾਂ ਦੀਆਂ। ਤੇ 20 ਤਰੀਕ ਨੂੰ 4:30 ਵਜੇ ਸ਼ਾਮ ਤੱਕ ਸਭ ਨੇ ਪਹੁੰਚ ਜਾਣਾ। 5 ਤੋਂ 7 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਹੀ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ
ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ 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 ਸਭ ਜੁੜ ਜਾਓ ਧੰਨ ਗੁਰੂ ਰਾਮਦਾਸ ਜੀ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਜੀ ਬਾਬਾ ਦੀਪ ਸਿੰਘ 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 ਜੀ ਵਾਹਿਗੁਰੂ 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 ਜੁੜ ਜਾਓ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸਾਰੇ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ
ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਗੁਰੂ ਰਾਮਦਾਸ ਜੀ ਮੈਂ ਤੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਵਾਹਿਗੁਰੂ ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। 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 ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਸਾਰੀ ਸੰਗਤ ਮੈਂ ਤੇਰਾ, ਤੂੰ ਮੇਰਾ। ਓ ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ, ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ। ਵਾਹਿਗੁਰੂ 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 ਵਾਹਿਗੁਰੂ। ਸਾਰੀ ਸੰਗਤ ਹਾਜ਼ਰੀ ਲਾਓ ਪਿਆਰਿਓ। ਗੁਰੂ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ।
ਦੋ ਤਿੰਨ ਜ਼ਰੂਰੀ ਬੇਨਤੀਆਂ ਜਿਹੜੀਆਂ ਅਸੀਂ ਰੋਜ਼ ਕਰਦੇ ਕਰਕੇ ਸ਼ਬਦ ਪੜ੍ਹਨਾ ਹੈ। ਉਸ ਤੋਂ ਪਹਿਲਾਂ ਜਿੰਨੀਆਂ ਸੰਗਤਾਂ ਇੱਥੇ ਜੁੜੀਆਂ ਨੇ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਭਾਵਨਾ ਹੋਈ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਗੁਰੂ ਰਾਮਦਾਸ ਬਾਪੂ ਬੈਠੇ, ਚਰਨਾਂ ਦੇ ਵਿੱਚ ਖੰਡੇ ਵਾਲੇ ਪਿਤਾ ਜੀ ਬੈਠੇ ਨੇ, ਤੇ ਦੋ ਤਿੰਨ ਜ਼ਰੂਰੀ ਬੇਨਤੀਆਂ ਕਰਕੇ ਆਪਾਂ ਸ਼ਬਦ ਪੜ੍ਹਨਾ ਹੈ। ਪਹਿਲੀ ਬੇਨਤੀ ਧਿਆਨ ਨਾਲ ਸੁਣਿਓ। ਹਿੰਦੂ ਧਰਮ ਦੇ ਇੱਕ ਮਹਾਂਪੁਰਸ਼ ਏਕਨਾਥ ਉਹਨਾਂ ਦਾ ਨਾਮ। ਹਰ ਗੱਲ ਦੇ ਵਿੱਚੋਂ ਅਸੀਂ ਗੁਣ ਲੈਣਾ, ਗੁਣ ਇਕੱਠਾ ਕਰਨਾ। ਉਹ ਮਹਾਂਪੁਰਸ਼ਾਂ ਦੇ ਅੰਦਰ ਕੀ ਵਿਚਾਰ ਆਇਆ, ਕਿਉਂ ਨਾ ਹੋਵੇ ਮੈਂ ਪ੍ਰਯਾਗ ਪਹੁੰਚਾਂ। ਪ੍ਰਯਾਗ ਤੀਰਥ ਦੇ ਉੱਤੇ ਜਿਹੜੀ ਤ੍ਰਿਵੇਣੀ ਨਦੀ ਵਹਿੰਦੀ ਏ, ਹਿੰਦੂ ਵੀਰਾਂ ਦਾ ਇਹ ਬੜਾ ਪੂਜਣਯੋਗ ਸਥਾਨ ਹੈ। ਤ੍ਰਿਵੇਣੀ ਦੇ ਵਿੱਚ ਜਾ ਕੇ ਮੈਂ ਇਸ਼ਨਾਨ ਕਰਾਂ। ਤੇ ਬੜੇ ਸਰਲ ਸੁਭਾਅ ਦੇ ਸੀ, ਬੜੇ ਪਰ ਉਪਕਾਰੀ ਸੁਭਾਅ ਦੇ ਸੀ ਇਹ ਸੰਤ ਏਕਨਾਥ ਜੀ। ਹੁਣ ਜਦੋਂ ਆਪਣੀ ਵਿਚਾਰ ਆਪਣੇ ਨੇੜੇ ਵਾਲੇ ਮਹਾਂਪੁਰਖਾਂ ਨੂੰ, ਹੋਰ ਆਪਣੇ ਚੇਲਿਆਂ ਨੂੰ ਦੱਸੀ, ਸਾਰੇ ਕਹਿੰਦੇ ਗੱਲ ਬਹੁਤ ਵਧੀਆ, ਅਸੀਂ ਸਾਰੇ ਤੁਹਾਡੇ ਨਾਲ ਚੱਲਦੇ ਹਾਂ। ਗੱਲ ਚੋਂ ਗੁਣ ਲੈਣਾ, ਗੁਣ। ਹੁਣ ਕਈ ਦਿਨਾਂ ਦਾ ਪੈਂਡਾ ਤੈਅ ਕਰਕੇ ਸਾਰੇ ਜਾਣੇ ਤ੍ਰਿਵੇਣੀ ਤੇ ਪਹੁੰਚੇ। ਜਦੋਂ ਉੱਥੇ ਪਹੁੰਚੇ, ਇਸ਼ਨਾਨ ਪਾਣੀ ਕੀਤਾ, ਕੁਝ ਦਿਨ ਉੱਥੇ ਡੇਰਾ ਲਾਇਆ, ਤੇ ਜਦੋਂ ਤੁਰਨ ਲੱਗੇ ਨਾ, ਕਰਮੰਡਲ ਦੇ ਵਿੱਚ ਉੱਥੋਂ ਦਾ ਜਲ ਲੈ ਲਿਆ ਤ੍ਰਿਵੇਣੀ ਦਾ। ਜਬ ਕੀ ਜਾਤ ਤ੍ਰਿਵੇਣੀ ਭਏ, ਮਹਾਰਾਜ ਨੇ ਵੀ ਬਾਣੀ 'ਚ ਬਚਨ ਕੀਤਾ, ਸੁਣਿਓ। ਉਹ ਤ੍ਰਿਵੇਣੀ ਦਾ ਜਲ ਲਿਆ ਤੇ ਵਾਪਸੀ ਤੁਰ ਪਏ। ਤੇ ਤ੍ਰਿਵੇਣੀ ਦਾ ਜਲ ਲਿਆ ਕਿਉਂ? ਕਿ ਚਲੋ ਇਹ ਪਾਵਨ ਪਵਿੱਤਰ ਜਲ ਏ, ਅਖੀਰਲੇ ਵੇਲੇ ਸਾਡੇ ਕੰਮ ਆਏਗਾ। ਹਾਂਜੀ। ਹੁਣ ਜਦੋਂ ਤੁਰੇ, ਕਈ ਦਿਨਾਂ ਦਾ ਪੈਂਡਾ ਤੈਅ ਕਰ ਰਹੇ ਨੇ, ਤੇ ਰਸਤੇ ਦੇ ਵਿੱਚ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਰਸਤੇ ਦੇ ਵਿੱਚ ਇੱਕ ਗਧਾ ਵਿਖਾਈ ਦਿੱਤਾ, ਜਾਨਵਰ ਗਧਾ ਦਿਖਾਈ ਦਿੱਤਾ। ਉਹ ਪਿਆਸ ਦੇ ਨਾਲ ਤੜਫ ਰਿਹਾ, ਬਹੁਤ ਤੜਫ ਰਿਹਾ। ਪਿਆਸ ਦੇ ਨਾਲ ਇੰਨਾ ਜ਼ਿਆਦਾ ਤੜਫ ਰਿਹਾ ਕਿ ਉਹਦੇ ਕੋਲੋਂ ਚੱਲਿਆ ਵੀ ਨਹੀਂ ਜਾ ਰਿਹਾ। ਹੁਣ ਜਿੰਨੇ ਆਲੇ ਦੁਆਲੇ ਦੇ ਸਾਧੂ ਮਹਾਤਮਾ ਸੀ, ਸਭ ਦੇ ਅੰਦਰ ਦਇਆ ਆਈ ਕਿ ਇਹਨੂੰ ਅਸੀਂ ਆਪਣੇ ਕਰਮੰਡਲ ਦੇ ਵਿੱਚੋਂ ਜਲ ਪਿਆ ਦਈਏ। ਪਰ ਸਾਰਿਆਂ ਨੇ ਉਸ ਵੇਲੇ ਆਪਣਾ ਹੱਥ ਰੋਕ ਲਿਆ, ਕਹਿੰਦੇ ਬੜਾ ਪਵਿੱਤਰ ਜਲ ਏ, ਅਸੀਂ ਤੇ ਆਪਣੇ ਅਖੀਰਲੇ ਟਾਈਮ ਵਾਸਤੇ ਲੈ ਕੇ ਜਾ ਰਹੇ, ਅਸੀਂ ਨਹੀਂ ਪਿਆਉਣਾ। ਜੇ ਇਹ ਪਿਆਵਾਂਗੇ, ਏਡੀ ਮਿਹਨਤ ਕੀਤੀ, ਏਡੀ ਯਾਤਰਾ ਕੀਤੀ, ਜੇ ਇਹ ਅਸੀਂ ਜਲ ਪਿਆ ਦਿੱਤਾ ਤੇ ਸਾਡਾ ਜਿਹੜਾ ਅਖੀਰਲਾ ਵੇਲਾ ਨਾ, ਜਿਸ ਅਖੀਰਲੇ ਵੇਲੇ ਲਈ ਅਸੀਂ ਜਲ ਲੈ ਕੇ ਜਾ ਰਹੇ ਹਾਂ, ਉਹ ਫਿਰ ਕਿਸੇ ਕੰਮ ਦਾ ਨਹੀਂ ਰਹਿਣਾ। ਉਹਨਾਂ ਦੀ ਆਪਣੀ ਫੀਲਿੰਗ। ਸਭ ਨੇ ਮਨ ਪੱਕਾ ਕਰ ਲਿਆ ਕਿ ਇਹ ਜਲ ਇਸ ਗਧੇ ਨੂੰ ਨਹੀਂ ਪਿਆਉਣਾ, ਪਿਆਸਾ ਮਰਦਾ ਮਰ ਜਾਵੇ, ਜੋ ਮਰਜ਼ੀ ਹੋਵੇ। ਪਰ ਜਿਹੜੇ ਸੰਤ ਏਕਨਾਥ ਜੀ ਨਾ, ਉਹਨਾਂ ਦੇ ਅੰਦਰ ਦਇਆ ਆਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਉਹਨਾਂ ਨੇ ਕੀਤਾ ਕਿ ਉਹ ਜਿਹੜਾ ਜਲ ਸੀ ਨਾ, ਉਹ ਗਧੇ ਨੂੰ ਪਿਆਇਆ। ਜਦੋਂ ਉਹਨੂੰ ਜਲ ਮਿਲਿਆ, ਪਿਆਸ ਉਹਦੀ ਮਿਟੀ, ਤੇ ਪਿਆਸ ਮਿਟਣ ਤੋਂ ਬਾਅਦ ਏਦਾਂ ਲੱਗਾ ਜਿਵੇਂ ਉਸ ਜਾਨਵਰ ਨੂੰ, ਉਸ ਗਧੇ ਨੂੰ ਇੱਕ ਨਵਾਂ ਜੀਵਨ ਮਿਲ ਗਿਆ, ਨਵਾਂ ਜੀਵਨ। ਉੱਠ ਕੇ ਉਸੇ ਵੇਲੇ ਚਲਿਆ ਗਿਆ, ਘਾਹ ਖਾਣ ਲੱਗ ਪਿਆ। ਤੇ ਜਿਹੜੇ ਬਾਕੀ ਸੰਤ ਸੀ ਨਾ, ਜਾਂ ਬਾਕੀ ਇਹਨਾਂ ਦੇ ਚੇਲੇ ਸੀ ਨਾਲ, ਉਹ ਪਤਾ ਕੀ ਕਹਿੰਦੇ? ਕਹਿਣ ਲੱਗੇ ਤੁਸੀਂ ਤੇ ਇਹ ਜਲ ਆਪਣੇ ਅਖੀਰਲੇ ਸਮੇਂ ਲਈ ਰੱਖਿਆ ਸੀ। ਗੱਲ ਸੁਣਨ ਵਾਲੀ ਜੇ। ਪਰ ਤੁਸੀਂ ਇਸ ਜਾਨਵਰ ਨੂੰ ਪਿਆ ਦਿੱਤਾ। ਤੇ ਉਸ ਵੇਲੇ ਇਹ ਪਤਾ ਕੀ ਕਹਿੰਦੇ? ਕਹਿੰਦੇ ਭੋਲਿਓ, ਤੁਹਾਡੇ ਵਾਸਤੇ ਇਹ ਜਲ ਮੈਂ ਇੱਕ ਜਾਨਵਰ ਨੂੰ ਪਿਆਇਆ ਹੈ, ਪਰ ਮੇਰੀ ਜਿਹੜੀ ਭਾਵਨਾ ਹੈ ਨਾ, ਉਹ ਹਰ ਜੀ ਜੰਤ ਦੇ ਵਿੱਚ ਆਪ ਬੈਠਾ ਹੋਇਆ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਸਾਰੇ ਜੀ ਉਹਨੇ ਬਣਾਏ ਨੇ, ਤੇ ਜੀਆਂ ਨੂੰ ਬਣਾਉਣ ਤੋਂ ਬਾਅਦ ਜੀਆਂ ਦੇ ਅੰਦਰ ਵੀ ਉਹ ਆਪ ਹੀ ਬੈਠਾ ਹੈ। ਗੌਰ ਨਾਲ ਤੱਕੋ, ਇਹ ਜਲ ਮੈਂ ਉਸ ਜਾਨਵਰ ਨੂੰ ਨਹੀਂ ਪਿਆਇਆ ਜਿਹੜਾ
ਉਹਦੇ ਅੰਦਰ ਪਰਮੇਸ਼ਰ ਬੈਠਾ ਹੈ ਨਾ, ਉਹ ਜਲ ਮੈਂ ਉਹਨੂੰ ਛਕਾਇਆ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਂ ਇਹ ਜਲ ਪਿਆ ਕੇ ਉਹਦੇ ਪ੍ਰਾਣਾਂ ਦੀ ਰਕਸ਼ਾ ਕੀਤੀ ਏ, ਤੇ ਇਹਦੇ ਵਿੱਚ ਹੀ ਮੈਨੂੰ ਇਉਂ ਲੱਗਦਾ ਹੈ ਮੈਨੂੰ ਸਾਰੇ ਤੀਰਥਾਂ ਦਾ ਪੁੰਨ ਵੀ ਮਿਲ ਗਿਆ, ਤੇ ਮੈਨੂੰ ਇਉਂ ਲੱਗਦਾ ਹੈ ਮੈਂ ਭਾਵੇਂ ਅਖੀਰਲੇ ਵੇਲੇ ਇਹ ਹੁਣ ਜਲ ਪੀਵਾਂ ਨਾ ਪੀਵਾਂ, ਪੀਣਾ ਤੇ ਇਸੇ ਵਾਸਤੇ ਸੀ ਨਾ ਮੇਰਾ ਅੱਗਾ ਸਵਰੇ। ਕਹਿੰਦੇ ਉਹਦੀ ਜਾਨ ਬਚਾ ਕੇ ਮੈਨੂੰ ਇਦਾਂ ਲੱਗਦਾ ਹੈ ਪਰਮੇਸ਼ਰ ਨੇ ਕਿਰਪਾ ਕਰਕੇ ਦਰਗਾਹ ਦੇ ਬੂਹੇ ਮੇਰੇ ਲਈ ਖੋਲ ਦਿੱਤੇ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੈਨੂੰ ਇੰਨਾ ਜ਼ਿਆਦਾ ਪੁੰਨ ਮਿਲ ਗਿਆ ਕਿ ਪਰਮੇਸ਼ਰ ਨੇ ਮੇਰੇ ਦਰਗਾਹ ਦੇ ਬੂਹੇ ਖੋਲ ਦਿੱਤੇ ਨੇ। ਤੇ ਉਸ ਵੇਲੇ ਪਤਾ ਕੀ ਕਹਿੰਦੇ? ਕਹਿੰਦੇ ਜੋ ਮੇਰੀ ਨਜ਼ਰ ਹੈ ਨਾ, ਮੇਰੀ ਨਜ਼ਰ ਦੇ ਵਿੱਚ ਅਸਲੀਅਤ ਦੇ ਵਿੱਚ ਮਾਨਵਤਾ ਦੀ ਸੇਵਾ ਕਰਨੀ, ਉਹਦੇ ਬਣਾਏ ਹੋਏ ਜੀ ਜਨਤਾ ਦੀ ਸੇਵਾ ਕਰਨੀ, ਉਹਦੀ ਬਣਾਈ ਹੋਈ ਖਲਕਤ ਦੀ ਸੇਵਾ ਕਰਨੀ, ਇਹ ਤੋਂ ਵੱਡਾ ਦੂਜਾ ਪੁੰਨ ਹੈ ਹੀ ਕੋਈ ਨਹੀਂ। ਹਾਂਜੀ, ਇਹ ਮੇਰੀ ਬੇਨਤੀ ਹੈ, ਬੇਨਤੀ ਆ ਜਿੰਨੇ ਅਸੀਂ ਬੈਠੇ ਆ ਨਾ, ਸੰਗਤ ਵੀ ਕਰਨੀ, ਇਹ ਵੀ ਵੱਡਾ ਪੁੰਨ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਵੱਡਾ ਪੁੰਨ, ਪਰ ਨਾਲ ਇਹ ਵੀ ਪੁੰਨ ਹੈ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਉਹ ਪਿਆਰਿਆ, ਆ ਜੀਆਂ ਦੇ ਉੱਤੇ ਦਇਆ ਕਰ, ਜੀਆਂ ਦੇ ਉੱਤੇ ਜਿਹੜੇ ਉਹ ਪਰਮੇਸ਼ਰ ਨੇ ਜੀ ਬਣਾਏ ਨੇ ਨਾ, ਭਾਵੇਂ ਉਹ ਇਨਸਾਨ ਨੇ, ਭਾਵੇਂ ਉਹ ਜਾਨਵਰ ਨੇ, ਕੋਈ ਵੀ ਜੀ ਹੈ, ਉਹਨਾਂ ਦੇ ਉੱਤੇ ਦਇਆ ਕਰ। ਪਸ਼ੂ ਪੰਛੀਆਂ ਦੇ ਉੱਤੇ ਦਇਆ ਕਰ, ਜਿਹੜੇ ਤੇਰੇ ਨਾਲ ਨੇ, ਇਨਸਾਨ ਜੀਂਦੇ ਜਾਗਦੇ ਤੇਰੇ ਨਾਲ ਵਿਚਰਦੇ ਨੇ, ਉਹਨਾਂ ਦੇ ਉੱਤੇ ਦਇਆ ਕਰ। ਦਇਆ ਕਰਨੀ ਇਹ ਤੋਂ ਵੱਡਾ ਦੂਜਾ ਪੁੰਨ ਹੈ ਹੀ ਕੋਈ ਨਹੀਂ। ਮਾਨਵਤਾ ਨੂੰ ਪਾਲਣਾ, ਇਸ ਤੋਂ ਵੱਡਾ ਦੂਜਾ ਪੁੰਨ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਸਭ ਤੋਂ ਸ੍ਰੇਸ਼ਟ ਪਰ ਉਪਕਾਰ ਹੈ, ਕਿਸੇ ਬੇਜ਼ੁਬਾਨ ਦੀ ਮਦਦ ਕਰਨੀ, ਸਭ ਤੋਂ ਸ੍ਰੇਸ਼ਟ ਪਰ ਉਪਕਾਰ। ਗਰਮੀਆਂ ਆਉਂਦੀਆਂ ਨੇ ਨਾ, ਮੈਨੂੰ ਇੱਥੋਂ ਦਾ ਮਾਹੌਲ ਨਹੀਂ ਪਤਾ, ਪਰ ਸਾਡੇ ਇੰਡੀਆ ਵਿੱਚ ਪਿਆਰਿਓ ਗਰਮੀਆਂ 'ਚ ਕਈ ਪਿਆਰ ਵਾਲੇ ਆਪਣੀਆਂ ਛੱਤਾਂ ਦੇ ਉੱਤੇ ਨਾ ਕਟੋਰੇ ਦੇ ਵਿੱਚ ਪਾ ਕੇ ਪਾਣੀ ਰੱਖ ਦਿੰਦੇ ਨੇ, ਕਿ ਜਦੋਂ ਚਿੜੀਆਂ, ਤੋਤੇ, ਕਾਂ, ਇਹ ਪੰਛੀ ਪਾਣੀ ਪੀਣ, ਉਹਨਾਂ ਦੀ ਪਿਆਸ ਬੁਝੇ ਤੇ ਉਹ ਬੇਜ਼ੁਬਾਨਾਂ ਦੀ ਅਸੀਸ ਸਾਡੀ ਝੋਲੀ 'ਚ ਪਵੇ। ਇਦਾਂ ਕੋਈ ਨਾ ਕੋਈ ਪਰਉਪਕਾਰ ਕਰਿਆ ਕਰੋ। ਉਹ ਲੰਗਰ ਤੁਸੀਂ ਵੱਡੇ ਰੂਪ 'ਚ ਨਹੀਂ ਲਾ ਸਕਦੇ, ਨਹੀਂ ਸਮਰੱਥਾ ਮੰਨ ਲਓ। ਤੁਸੀਂ ਰੋਜ਼ 2000 ਬੰਦੇ ਦਾ ਲੰਗਰ ਨਹੀਂ ਲਾ ਸਕਦੇ, 500 ਬੰਦੇ ਦਾ, 1000 ਬੰਦੇ ਦਾ ਲੰਗਰ ਨਹੀਂ ਲਾ ਸਕਦੇ, ਪਰ ਤੁਸੀਂ ਪਿਆਰਿਓ ਇੱਕ ਚੁੰਡੀ ਭਰ ਕੇ, ਚੁਟਕੀ ਭਰ ਕੇ ਇਹੋ ਜੀ ਜਗ੍ਹਾ ਤੇ ਆਟਾ ਖਿਲਾਰ ਦਿਓ ਜਿੱਥੇ ਕੀੜੀਆਂ ਲਈ ਲੰਗਰ ਤਿਆਰ ਹੋ ਗਿਆ। ਹਾਂਜੀ, ਇਹਨਾਂ ਤੇ ਕਰ ਸਕਦੇ ਆ ਨਾ। ਹਾਂਜੀ, ਘਰ ਦੇ ਬਾਹਰ ਕਿਤੇ ਜਗ੍ਹਾ ਦੇ ਉੱਤੇ ਨਿੱਕਾ ਜਿਹਾ ਚੁੰਡੀ ਭਰਨੀ, ਇੰਨਾ ਆਟਾ ਲੈਣਾ ਨਾ, ਤੁਸੀਂ ਇੰਨੀ ਕੁ ਨਿੱਕੀ ਜੀ ਚੁੰਡੀ ਭਰ ਕੇ ਬਾਹਰ ਆਟਾ ਰੱਖਿਆ, ਕਿੰਨੀਆਂ ਕੀੜੀਆਂ ਦੇ ਘਰ ਦਾ ਰੋਜ਼ੀ ਰੋਟੀ ਦਾ ਉਹ ਸਾਧਨ ਬਣ ਗਿਆ। ਇਦਾਂ ਕਰ ਲਓ, ਅਸੀਸ ਲਓ, ਜਿਸ ਮਰਜ਼ੀ ਢੰਗ ਨਾਲ ਅਸੀਸਾਂ ਇਕੱਠੀਆਂ ਕਰੋ। ਮੈਨੂੰ ਕਈ ਜਾਣੇ ਕਹਿੰਦੇ ਜੀ ਸਾਡਾ ਬਾਣੀ ਪੜਨ 'ਚ ਮਨ ਨਹੀਂ ਲੱਗਦਾ। ਉਹ ਪਿਆਰਿਓ, ਅਸੀਸਾਂ ਲਿਆ ਕਰੋ, ਅਸੀਸਾਂ ਨਾਲ ਬਣਦੇ ਨੇ ਪੁੰਨ, ਤੇ ਜਦੋਂ ਪੁੰਨ ਬਣਦੇ ਨੇ ਨਾ, ਫਿਰ ਬਾਣੀ ਪੜਨ 'ਚ ਮਨ ਵੀ ਲੱਗਣਾ ਸ਼ੁਰੂ ਹੋ ਜਾਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕੁਦਰਤੀ ਜੇ ਬਾਪੂ ਜੀ ਨੇ ਬਚਨ ਕਰਾਇਆ, ਮੈਂ ਥੋੜੀ ਜੀ ਗੱਲ ਖੋਲ ਦਿਆਂ। ਜੇ ਬਾਣੀ ਪੜਨ 'ਚ ਮਨ ਨਾ ਲੱਗੇ ਨਾ, ਇਹਦਾ ਮਤਲਬ ਇਹ ਨਹੀਂ ਕਿ ਬਾਣੀ ਪੜਨੀ ਛੱਡ ਦੇਣੀ, ਨਹੀਂ। ਕਈ ਲੋਕ ਕਹਿੰਦੇ ਜੀ ਬਾਣੀ ਪੜਨ 'ਚ ਮਨ ਨਹੀਂ ਲੱਗਦਾ, ਫਿਰ ਕੋਈ ਫਾਇਦਾ ਨਹੀਂ ਹੁੰਦਾ ਪਾਠ ਕਰਨ ਦਾ, ਕੋਈ ਫਾਇਦਾ ਨਹੀਂ ਬਾਣੀ ਪੜਨ ਦਾ, ਕੋਈ ਫਾਇਦਾ ਨਹੀਂ ਕੀਰਤਨ ਸੁਣਨ ਦਾ, ਕੋਈ ਫਾਇਦਾ ਨਹੀਂ ਨਾਮ ਜਪਣ ਦਾ। ਮਨ ਲੱਗੇ ਤਾਂ ਬਾਣੀ ਪੜੋ, ਮਨ ਲੱਗੇ ਤਾਂ ਸਿਮਰਨ ਕਰੋ, ਮਨ ਲੱਗੇ ਤਾਂ ਨਾਮ ਜਪੋ, ਕਈ ਲੋਕ ਇਹ ਕਹਿੰਦੇ ਨੇ, ਪਰ ਇਹ ਬਿਲਕੁਲ ਗਲਤ ਗੱਲ ਹੈ। ਇਹ ਤੇ ਉਹ ਹਿਸਾਬ ਹੋ ਗਿਆ, ਕਿਸੇ ਨੂੰ ਚੜਿਆ ਬੁਖਾਰ, ਉਹਨੇ ਲਿਆਂਦੀ ਦਵਾਈ ਡਾਕਟਰ ਦੇ ਕੋਲੋਂ, ਤੇ ਦਵਾਈ ਨੂੰ ਰੱਖਤਾ ਫ੍ਰਿਜ ਦੇ ਉੱਤੇ, ਤੇ ਦਵਾਈ ਦੇ ਸਾਹਮਣੇ ਖਲੋ ਕੇ ਕਹੀ ਜਾਂਦਾ, ਮੈਂ ਦਵਾਈ ਤਾਂ ਖਾਵਾਂਗਾ ਜੇ ਮੇਰਾ ਬੁਖਾਰ ਉਤਰੇਗਾ, ਮੈਂ ਦਵਾਈ ਤਾਂ ਖਾਵਾਂਗਾ ਜੇ ਮੇਰਾ ਬੁਖਾਰ ਉਤਰੇਗਾ। ਇਦਾਂ ਨਹੀਂ ਨਾ ਹੁੰਦਾ। ਦਵਾਈ ਖਾਏਗਾ ਤੇ ਬੁਖਾਰ ਉਤਰੇਗਾ, ਦਵਾਈ ਖਾਣ ਤੋਂ ਬਾਅਦ ਬੁਖਾਰ ਉਤਰੇਗਾ ਤੇਰਾ। ਬਸ ਇਸੇ ਤਰ੍ਹਾਂ ਮਨ ਜੁੜੇਗਾ ਤਾਂ ਸਿਮਰਨ ਕਰਨਾ, ਗਲਤ ਗੱਲ ਹੈ। ਮਨ ਜੋੜਨ ਦੇ ਲਈ ਸਿਮਰਨ ਕਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜੇ ਮਨ ਨਹੀਂ ਜੁੜਦਾ, ਸਗੋਂ ਹੋਰ ਸਿਮਰਨ ਕਰੋ।
ਸਗੋਂ ਹੋਰ ਬਾਣੀ ਪੜੋ, ਸਗੋਂ ਹੋਰ ਸੰਗਤ ਵਿੱਚ ਆਓ। ਆ ਦੋ ਤੈਵਾਂ ਨੇ ਸਾਡੇ ਅੰਦਰ, ਇੱਕ ਪੁੰਨਾਂ ਦੀ ਤੈ, ਇੱਕ ਪਾਪਾਂ ਦੀ ਤੈ। ਜਦ ਤੱਕ ਪਾਪਾਂ ਦੀ ਤੈ ਉੱਚੀ ਹੈ ਉਦੋਂ ਤੱਕ ਪਿਆਰਿਓ ਮਨ ਨਹੀਂ ਲੱਗਦਾ। ਤੇ ਇਹਦੇ 'ਚ ਨੈਗੇਟਿਵਿਟੀ ਨਹੀਂ ਲਿਆਉਣੀ, ਹਾਏ ਮੇਰਾ ਮਨ ਨਹੀਂ ਲੱਗਦਾ, ਹਾਏ ਮੇਰਾ ਮਨ ਨਹੀਂ ਲੱਗਦਾ, ਕੀ ਕਰਾਂ ਮੈਂ, ਬਾਣੀ ਪੜ੍ਹਨੀ ਛੱਡ ਦੇ। ਨਹੀਂ ਨਹੀਂ ਨਹੀਂ, ਸਗੋਂ ਨਿਤਨੇਮ ਹੋਰ ਵਧਾਓ। ਸਤਿਗੁਰ ਪਿੱਛੇ ਭੱਜ ਪਵੇਂ, ਹੋਰ ਭੱਜੋ, ਹੋਰ ਨਿਤਨੇਮ ਵਧਾਓ। ਤੇ ਸਤਿਗੁਰੂ ਨੂੰ ਕਹੋ, ਗਰੀਬ ਨਿਵਾਜ ਪਾਤਸ਼ਾਹ ਕਿਰਪਾ ਦਾ ਖਾਤਾ ਖੋਲੋ, ਮੇਰਾ ਪੁੰਨਾਂ ਵਾਲਾ ਪਾਸਾ ਭਾਰਾ ਕਰ ਦਿਓ। ਹਾਂਜੀ, ਤੇ ਜੇ ਮੇਰੇ ਕਰਮਾਂ ਕਰਕੇ ਨਹੀਂ ਕਰਨਾ ਤੇ ਆਪਣੀ ਬਖਸ਼ਿਸ਼ ਕਰਕੇ ਕਰ ਦਿਓ। ਤੇ ਇਹ ਮੇਰੀ ਬੇਨਤੀ, ਜਦੋਂ ਪੁੰਨ ਵੱਧਦੇ ਨੇ ਫਿਰ ਮਨ ਵੀ ਲੱਗਣ ਲੱਗ ਪੈਂਦਾ। ਤੇ ਇਹ ਪੁੰਨ ਬਣਾਉਣ ਦਾ ਸੌਖਾ ਤਰੀਕਾ ਹੈ ਅਸੀਸਾਂ ਲੈਣੀਆਂ। ਮਾਂ ਬਾਪ ਦੀ ਅਸੀਸ, ਬੇਜ਼ੁਬਾਨਾਂ ਦੀ ਅਸੀਸ, ਆਪਣੇ ਜਿਹੜੇ ਘਰ ਦੇ ਨੇੜੇ ਵਾਲੇ ਨੇ ਉਹਨਾਂ ਦੀਆਂ ਅਸੀਸਾਂ ਲਓ। ਅਸੀਂ ਬਾਹਰੋਂ ਅਸੀਸਾਂ ਇਕੱਠੀਆਂ ਕਰਨ ਤੁਰੇ ਆ, ਉਹਦੀ ਵੀ ਅਸੀਸ ਮਿਲ ਜੇ, ਉਹਦਾ ਵੀ ਭਲਾ ਕਰਦੇ ਆ, ਉਹਦਾ ਵੀ ਭਲਾ ਕਰਦੇ ਆ। ਉਹ ਘਰਦਿਆਂ ਦਾ ਵੀ ਪਹਿਲੇ ਭਲਾ ਕਰ ਲੈ। ਆਖੋ ਧੰਨ ਗੁਰੂ ਰਾਮਦਾਸ ਜੀ। ਉਹਨਾਂ ਨਾਲ ਵੀ ਦੋ ਮਿੱਠੇ ਬੋਲ ਬੋਲ। ਜਿਹੋ ਜਿਹਾ ਬਾਹਰ ਵਿਹਾਰ ਕਰਦਾ ਨਾ, ਆਪਣੇ ਘਰ ਵੀ ਕਰਨਾ ਸ਼ੁਰੂ ਕਰ ਦੇ। ਆਪਣੀ ਮਾਂ ਨਾਲ ਵੀ ਉਦਾਂ ਬੋਲ, ਆਪਣੇ ਬਾਪ ਨਾਲ ਵੀ ਉਦਾਂ ਬੋਲ, ਆਪਣੇ ਭੈਣ ਭਾਈਆਂ ਨਾਲ ਵੀ ਉਹੋ ਜਿਹਾ ਬਿਹੇਵ ਕਰ। ਫਿਰ ਵੇਖ ਕਿੱਥੇ ਜਾਂਦਾ ਤੇਰਾ ਜੀਵਨ। ਤੋ ਖੈਰ, ਜਿਹੜੀ ਮੈਂ ਗੱਲ ਕਰ ਰਿਹਾ, ਉਹ ਸੰਤ ਏਕਨਾਥ ਜੀ ਪਤਾ ਕੀ ਕਹਿੰਦੇ? ਕਹਿੰਦੇ ਦੂਜਿਆਂ ਦੇ ਉੱਤੇ ਪਰ ਉਪਕਾਰ ਕਰਨਾ, ਉਹਦੇ ਬਣਾਏ ਹੋਏ ਜੀਆਂ ਦੇ ਉੱਤੇ ਪਰ ਉਪਕਾਰ ਕਰਨਾ, ਇਹ ਤੋਂ ਵੱਡਾ ਪੁੰਨ ਦੂਜਾ ਹੈ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਅਸਲੀਅਤ ਵਿੱਚ ਈਸ਼ਵਰ ਦੀ ਸੱਚੀ ਭਗਤੀ ਇਹ ਹੈ। ਤੇ ਇਹ ਗੱਲ ਆਪਣੇ ਆਚਰਣ ਤੋਂ ਉਹਨਾਂ ਨੇ ਸਾਬਤ ਕੀਤੀ। ਤੇ ਜਿੰਨੇ ਬਾਕੀ ਦੇ ਸੰਤ ਸੀ, ਜਿੰਨੇ ਇਹਨਾਂ ਦੇ ਨਾਲ ਚੇਲੇ ਸੀ, ਸਾਰਿਆਂ ਨੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਜੀ। ਕੋਸ਼ਿਸ਼ ਕਰਾਂਗੇ ਜਿਹੋ ਜਿਹਾ ਜੀਵਨ ਤੁਹਾਡਾ, ਅਸੀਂ ਵੀ ਉਹੋ ਜਿਹਾ ਜੀਵਨ ਬਣਾਵਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਗੱਲ ਹੋਰ ਸੁਣ ਲਓ, ਫਿਰ ਆਪਾਂ ਸ਼ਬਦ ਪੜਾਂਗੇ। ਇੱਕ ਵਾਰੀ ਪੁੱਛ ਲਾਂ, ਕਾਇਮ ਹੋ ਸਾਰੇ ਚੜ੍ਹਦੀ ਕਲਾ ਚ ਹੋ? ਸੋਨੇਹਾ ਸਤਿ ਸ੍ਰੀ ਅਕਾਲ। ਸਾਰੇ ਹੱਥ ਖੜੇ ਕਰੋ, ਹੁਣ ਲਾਓ ਜਕਾਰਾ। ਸਤਿ ਸ੍ਰੀ ਅਕਾਲ। ਤੁਹਾਡੇ ਵੱਲੋਂ ਵੇਖ ਕੇ ਉਹਨਾਂ ਨੇ ਸਿੱਖਣਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜ੍ਹੀਏ। ਇਹੋ ਜਿਹਾ ਸੁਭਾਅ ਬਣਾਓ। ਮੈਂ ਧੰਨਵਾਦ ਕਰਦਾ ਮੇਰੇ ਬੀਤੇ ਹੋਏ ਕੱਲ ਦਾ। ਕੱਲ ਵੀ ਸੁਣਿਆ ਸੀ ਨਾ, ਸ਼ੁਕਰਾਨਾ ਕਰਨਾ। ਜੇ ਮਾਲਕ ਨੇ ਅੱਜ ਦਾ ਦਿਨ ਦਿੱਤਾ, ਸ਼ੁਕਰਾਨਾ ਕਰੋ। ਹੁਣ ਇਹ ਅਗਲੀ ਗੱਲ ਸੁਣਿਓ। ਮੈਂ ਧੰਨਵਾਦ ਕਰਦਾ ਮੇਰੇ ਬੀਤੇ ਹੋਏ ਕੱਲ ਦਾ, ਜਿਨੇ ਮੈਨੂੰ ਬਹੁਤ ਕੁਝ ਸਿਖਾਇਆ। ਜਿਹੜਾ ਦਿਨ ਬੀਤ ਗਿਆ ਨਾ, ਅੱਜ ਸਾਰਾ ਦਿਨ ਬੀਤਿਆ। ਹੁਣ ਇਸ ਦਿਨ ਵਿੱਚੋਂ ਤੁਸੀਂ ਕੀ ਕੁਝ ਸਿੱਖਿਆ, ਨੋਟ ਕਰ ਲਿਆ ਕਰੋ। ਅੱਜ ਮੈਂ ਆਹ ਸਿੱਖਿਆ, ਅੱਜ ਮੈਂ ਆਹ ਗਲਤੀ ਕੀਤੀ ਸੀ, ਕੱਲ ਇਹ ਨਹੀਂ ਕਰਨੀ, ਅੱਜ ਮੈਂ ਆਹ ਸਿੱਖ ਲਿਆ, ਅੱਜ ਮੈਂ ਆਹ ਸਿੱਖ ਲਿਆ। ਮੈਂ ਧੰਨਵਾਦ ਕਰਦਾ ਮੇਰੇ ਬੀਤੇ ਹੋਏ ਕੱਲ ਦਾ, ਜਿਨੇ ਮੈਨੂੰ ਬਹੁਤ ਕੁਝ ਸਿਖਾਇਆ। ਤੇ ਭਵਿੱਖ ਨੂੰ ਵੀ ਮੈਂ ਇਹ ਕਹਿਣਾ, ਮੈਂ ਹੋਰ ਵੀ ਬੜਾ ਕੁਝ ਸਿੱਖਣ ਦੇ ਲਈ ਤਿਆਰ ਬੈਠਾ ਵਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਹੋਰ ਵੀ ਬੜਾ ਕੁਝ ਸਿੱਖਣ ਨੂੰ ਤਿਆਰ ਬੈਠਾ ਹੈ ਜੀ, ਕਿਉਂਕਿ ਸਾਡਾ ਨਾਮ ਹੀ ਸਿੱਖ ਹੈ। ਸਿੱਖ ਅਖੀਰਲੇ ਦਮ ਤੱਕ ਵੀ ਤੂੰ ਕੁਝ ਬਣਿਆ ਨਹੀਂ, ਤੂੰ ਸਿੱਖ ਸਿੱਖ ਸਿੱਖ। ਡਟ ਡਟ ਕੇ ਸਿੱਖ। ਛੋਟੇ ਤੋਂ ਛੋਟੇ ਕੋਲੋਂ ਸਿੱਖ, ਵੱਡੇ ਤੋਂ ਵੱਡੇ ਕੋਲੋਂ ਸਿੱਖ, ਨਿੱਕੀ ਜੀ ਕੀੜੀ ਕੋਲੋਂ ਸਿੱਖ, ਘਰ ਦੇ ਬੂਹੇ ਤੇ ਜਿਹੜਾ ਮੰਗਤਾ ਆ ਗਿਆ ਉਹਦੇ ਕੋਲੋਂ ਸਿੱਖ। ਤੇਰਾ ਨਾਮ ਹੀ ਸਿੱਖ ਹੈ। ਇਹ ਗਿਆਨੀ ਸੰਤ ਸਿੰਘ ਮਸਕੀਨ ਕਹਿੰਦੇ ਜਿਹੜਾ ਕਹਿੰਦਾ ਨਾ ਮੈਂ ਸਿੱਖ ਗਿਆ, ਕਹਿੰਦੇ ਸਭ ਤੋਂ ਵੱਡਾ ਦੁਨੀਆ ਦਾ ਝੂਠਾ ਬੰਦਾ ਹੀ ਉਹ ਹੈ ਜਿਹੜਾ ਕਹਿੰਦਾ ਮੈਂ ਸਭ ਕੁਝ ਸਿੱਖ ਗਿਆ, ਮੈਨੂੰ ਤਾਂ ਸਾਰੀ ਨੌਲੇਜ ਹੈ, ਮੈਨੂੰ ਤਾਂ ਸਭ ਕੁਝ ਪਤਾ ਹੈ। ਕਹਿੰਦੇ ਸਭ ਤੋਂ ਝੂਠਾ ਬੰਦਾ ਹੀ ਉਹ ਹੈ। ਕਿਉਂਕਿ ਇੱਥੇ ਤੇ ਅਖੀਰਲੇ ਮੋਮੈਂਟ ਤੱਕ ਤੂੰ ਕਹਿਣਾ, ਦਾਤਿਆ ਕਿਰਪਾ ਦਾ ਖਾਤਾ ਖੋਲ, ਮੈਨੂੰ ਆਪਣਾ ਸਿੱਖ ਬਣਾ, ਮੈਂ ਸਿੱਖਦਾ ਹੀ ਰਵਾਂ, ਮੈਂ ਸਿੱਖਦਾ ਹੀ ਰਵਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ,
गुरु ग्रंथ साहिब जी के 777 नंबर अंग के उत्ते ये शब्द दर्ज, बाबुल मेरा वड समर्था करण कारण प्रभ हारा। बड़े प्यार से शब्द पढ़ना है और सब नूं मैं सनिमर बेनती करदे हां, तुसीं सारे प्यार वाले हो, मैनूं कहण दी लोड़ पैंदी नहीं, पर जे कोई नवां प्रेमी बैठा है ਉਹਦੇ ਚਰਨਾਂ 'ਚ ਵੀ मैं हथ जोड़ के बेनती करदा पाई, ਕਿਸੇ भी प्रेमी ने, क्योंकि अरदास का प्रकरण शुरू होया अपना, एक भी प्रेमी ने अरदास तो बिना नहीं जाना। हुक्मनामा बापू जी का लैके फिर जाना, 10 मिनट पहले भावें मैं समाप्ति कर दियांगा, पर अरदास हुक्मनामा लैके आपां जाना पूरियां खुशियां। ते अरदास विच जिहड़ी जिहड़ी अर्जी लाउंदे हो ना, मैं दस नहीं सकदा। जदों निमरता विच कोई अर्जी लाउंदे हो, तुहाडी अर्जी नूं गुरु नानक, गुरु रामदास, बाबा दीप सिंह जी अर्जी नूं प्रमाण कर लेंदे ने। आखो धन गुरु रामदास जी। आओ पहले ये सिद्धि जी लय विच मैं कीर्तन करदा, सब नूं पता है, पहले शब्द पढ़िए, कोई रसना मंझी ना रहे जी। बाबुल मेरा वड समरथा, बोलो बाबुल मेरा वड समरथा, बाबुल मेरा वड समरथा, बोलो गज के, बाबुल मेरा वड समरथा, करण कारण प्रभ हारा, करण कारण प्रभ हारा, करण कारण प्रभ हारा, करण कारण प्रभ हारा, बाबुल मेरा वड समरथा, बोलो बाबुल मेरा वड समरथा, करण कारण प्रभ हारा, करण कारण प्रभ हारा, करण कारण प्रभ हारा, करण कारण प्रभ हारा, बाबुल मेरा वड समरथा, बाबुल मेरा वड समरथा, हर चरण कमल की टेक, सतगुर दित्ती तुस कै बलराम जियो, हर चरण कमल की टेक, सतगुर दित्ती तुस कै बलराम जियो, हर अमृत परे भंडार, सब किछ है कर तिस कै बलराम जियो, करण कारण प्रभ हारा, करण कारण प्रभ हारा, करण कारण प्रभ हारा, करण कारण प्रभ हारा, बाबुल मेरा वड समरथा, सारी संगत बाबुल मेरा वड समरथा, जिस सिमरत दुख कोई न
पाओ जल पार उतारा। जिस सिमरत दुख कोई न लागे, पाओ जल पार उतारा। बाबुल मेरा बड़ समरथा, बाबुल मेरा बड़ समरथा। आद जुगाद भगतन का राखा, उस्तत कर कर जीवा। आद जुगाद भगतन का राखा, उस्तत कर कर जीवा। नानक नाम महारस मीठा, अन दिन मन तन पीवा। बाबुल मेरा बड़ समरथा। पढ़ो, बाबुल मेरा बड़ समरथा। करण करण प्रभहारा, करण करण प्रभहारा। करण करण प्रभहारा, करण करण प्रभहारा। बाबुल मेरा बड़ समरथा। बाबुल मेरा बड़ समरथा। बाबुल मेरा, बाबुल मेरा वड समरथा। तन गुरु रामदास जी, 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 तन गुरु रामदास जी। बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। बाबुल मेरा बड़ समरथा। बोलो, बाबुल मेरा बड़ समरथा। मन क्यों बैराग करेगा, सतगुर मेरा पूरा। मनसा का दाता, सब सुख निधान। अमृत सर सद की भरपूरा। बाबुल मेरा जी, बाबुल मेरा, बाबुल मेरा, अरे बाबुल मेरा, ओ बाबुल मेरा जी, बाबुल मेरा, बाबुल मेरा, बाबुल मेरा। चलते थलकन थलते कुआं कूपते मेर करावे। धरती ते आकाश चढ़ावे, चढ़े आकाश गिरावे। बाबुल मेरा, बाबुल मेरा, ओ बाबुल मेरा, बाबुल मेरा। साचे साहिबा क्यों ना ही करते रे। कर तो तेरे सब किश के, जिस देहे सो पावे। बाबुल मेरा, बाबुल मेरा जी, बाबुल मेरा, बाबुल मेरा। देंदा दे लेंदे थक पाए, जुगा जुगंतन खाई खाए। ओ बाबुल मेरा, बाबुल मेरा। लाल जवे घर परे पंडार, परे पंडार।
बाबुल मेरा, बाबुल मेरा, जी बाबुल मेरा, बाबुल मेरा, जितने फल मन पाछिए तितने सतगुर पास। बाबुल मेरा, बाबुल मेरा, चतन दिशा की नो बले अपना सिर ऊपर कर तारे हो। कृपा कटाख अवलोकन की नो दास का दुख बिदारे हो। हर जन राखे गुरु गोविंद, कंठ लाए अवगुण सब मिट। दयाल पुरख बख्शंद, जो मांगे ठाकुर अपने ते। बाबुल मेरा 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 बाबुल मेरा, और जो मांगे ठाकुर अपने ते, सोई सोई देवे। नानक दास मुख ते जो बोले, ईहा ऊहा जी ईहा ऊहा, ओ ईहा ऊहा सच होवे। बाबुल मेरा, बाबुल मेरा, ओ बाबुल मेरा, बाबुल मेरा, जी बाबुल मेरा। बाबुल मेरा, ओ बाबुल दा नाम लो गज के। धन गुरु रामदास जी, धन गुरु रामदास गज के गज के। धन गुरु रामदास जी, धन गुरु रामदास जी, धन बाबा दीप सिंह जी, धन बाबा दीप सिंह जी, धन बाबा दीप सिंह जी, धन बाबा दीप सिंह। ओ बाबुल मेरा, बाबुल मेरा, जी बाबुल मेरा, बाबुल मेरा, ओ बाबुल मेरा, बाबुल मेरा, जी बाबुल मेरा, बाबुल मेरा, बाबुल मेरा बड़ समरथा। बाबुल मेरा बड़ समरथा। रू माय 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 रू। ਤੁਹਾਡੀ ਆਵਾਜ਼ ਵਾਹਿਗੁਰੂ 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 ਹੋਰ ਉੱਚੀ ਗੁਰੂ ਵਾਹਿਗੁਰੂ 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 ਵਾਹਿ ਸਾਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪਣੇ ਆਪ ਨੂੰ ਚੈੱਕ ਕਰੋ ਕਿਹੜਾ ਨਹੀਂ ਜਪ ਰਿਹਾ। ਵਾਹਿਗੁਰੂ 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 ਬਾਬੁਲ ਮੇਰਾ ਵੱਡ ਸਮਰਥਾ। ਬੋਲੋ ਬਾਬੁਲ ਮੇਰਾ ਵੱਡ ਸਮਰਥਾ। ਸਤਿ ਸ੍ਰੀ ਅਕਾਲ। ਕਿਹੜੇ ਢੰਗ ਨਾਲ ਮੈਂ ਅਰਦਾਸ ਕਰਾਂ, ਮੇਰੀ ਅਰਦਾਸ ਸੁਣੀ ਨਾ ਜਾਵੇ, ਮੰਨੀ ਜਾਵੇ। ਇਹ ਪ੍ਰਕਰਨ ਨੂੰ ਲੈ ਕੇ ਅਸੀਂ ਬਾਪੂ ਜੀ ਦੀਆਂ ਸੀਸਾਂ ਲੈਣ ਦਾ ਯਤਨ ਕਰ ਰਹੇ ਹਾਂ। ਅੱਜ ਪੰਜਵੀਂ ਜੁਗਤੀ ਦੀ ਵਾਰੀ ਅਰਦਾਸ ਕਰਨ ਦਾ ਪੰਜਵਾਂ ਢੰਗ।
ਬਾਪੂ ਜੀ ਸੇਵਾ ਲੈਣ। ਉਸ ਤੋਂ ਪਹਿਲਾਂ ਲੜੀਵਾਰ ਜੋ ਸ਼ਬਦ ਰੋਜ਼ ਪੜ੍ਹਦੇ ਆ ਰਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੇ ਬੋਲ 519 ਨੰਬਰ ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਦਰਜ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਸਾਰੇ ਬੋਲੋ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ। ਪੜਿਓ ਪਿਆਰ ਨਾਲ। ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਅਰਦਾਸ ਕਰ, 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 ਅਰਦਾਸ ਕਰ। ਛੋੜ ਸਿਆਣਪ ਸਗਲ, ਛੋੜ ਸਿਆਣਪ ਸਗਲ, ਮਨ ਤਨ ਆਰਪ ਤਾਰ, ਮਨ ਤਨ ਆਰਪ ਤਾਰ, ਮਨ ਤਨ ਆਰਪ ਤਾਰ, ਜੀ ਕੀ ਬਿਰਥਾ ਹੋਏ। ਬੋਲੋ, ਜੀ ਕੀ ਬਿਰਥਾ ਹੋਏ, ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ
ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੁੱਲ੍ਹਣ,
ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ, ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।